ਅੰਮ੍ਰਿਤਸਰ ਸ਼ਹਿਰ ਦੇ ਉਹ ਲੋਕ ਜਿਹੜੇ ਉਸ ਗੁਰੂਆਂ ਦੀ ਵਿਰਸਾਈ ਧਰਤੀ ਤੇ ਲੱਖਾਂ ਕਰੋੜਾਂ ਕਮਾ ਰਹੇ ਨੇ, ਉਹ ਤਾਂ ਪੂੜੀਆਂ ਛੋਲੇ ਹਲਵਾ ਉਹ ਤਾਂ ਜਸ਼ਨ ਮਨਾ ਰਹੇ ਨੇ। ਉਹ ਤਾਂ ਜਿਹੜਾ ਉਹ ਘਿਓ ਦੇ ਦੀਵੇ ਬਾਲ ਰਹੇ ਨੇ, ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਨੇ, ਫੌਜ ਨੂੰ ਜਿਹੜਾ ਉਹ ਸਪੈਸ਼ਲ ਪਕਵਾਨ ਖਵਾ ਰਹੇ ਨੇ। ਜੇ ਮੇਨਕਾ ਗਾਂਧੀ ਵਰਗੀ ਉਹਦੀ ਆਪਣੀ ਭਰਜਾਈ ਖੜੀ ਹੈ ਜਿਹੜੀ ਕੋਈ ਸਿੱਖਾਂ ਨਾਲ ਕੀ ਵਾਸਤਾ ਉਹਦਾ, ਤੇ ਸਾਰੇ ਸ਼ਹਿਰ 'ਚ ਇਸ਼ਤਿਹਾਰ ਲੱਗਦੇ ਨੇ, ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਵੱਡੇ ਵੱਡੇ ਪੋਸਟਰ ਲਾਏ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਇੱਕ ਸਿੱਖ ਟੈਕਸੀ ਡਰਾਈਵਰ ਹੈ ਤੇ ਥੱਲੇ कैप्शन है कि क्या आप एक सरदार की टैक्सी में अपने आप को सुरक्षित महसूस करोगे। इंदिरा गांधी ਨੂੰ ਇੱਕ ਵੱਡੇ ਸ਼ਹੀਦ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕਰਨਾ ਔਰ ਸਿੱਖਾਂ ਨੂੰ ਭਾਰਤ ਨੂੰ ਅਨਸਟੇਬਲ ਔਰ ਤੋੜਨ ਵਾਲੇ ਇੱਕ ਜਿਹੜਾ ਕੌਮ ਦੇ ਤੌਰ ਤੇ ਦੇਖਣਾ, ਇਹ ਮੈਸੇਜ ਜਿਹੜਾ ਉਹ ਵੱਡੇ ਲੈਵਲ ਤੇ ਸੀ। ਸਿੱਖਾਂ ਦੀ ਰੈਜ਼ਿਲੀਅੰਸ ਨੇ ਭਾਰਤ ਨੂੰ ਉਸ ਕਗਾਰ ਤੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਕਿ ਅਫਗਾਨਾਂ ਦੀ ਰੈਜ਼ਿਲੀਅੰਸ ਨੇ ਸੋਵੀਅਤ ਯੂਨੀਅਨ ਨੂੰ ਲਿਆ ਕੇ ਖੜਾ ਕਰ ਦਿੱਤਾ ਸੀ। ਪਰ ਉਸ ਤੋਂ ਅਗਲਾ ਸਟੈਪ ਸੋਵੀਅਤ ਯੂਨੀਅਨ ਦੇ 15 ਟੁਕੜੇ ਸੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਘੱਲੂਘਾਰਾ 84 ਨੇ ਸਿੱਖ ਕੌਮ ਦੀ ਦਸ਼ਾ ਤੇ ਦਿਸ਼ਾ ਦੋਨਾਂ ਨੂੰ ਤਾਂ ਬਦਲਿਆ ਹੀ ਹੈ, ਪਰ ਇਸ ਨੇ ਸਮੁੱਚੇ ਭਾਰਤ ਦੀ ਰਾਜਨੀਤੀ ਨੂੰ ਅਤੇ ਸੋਚ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਤੁਸੀਂ ਬੜਾ ਖੂਬਸੂਰਤ ਲਫ਼ਜ਼ ਕਿਹਾ ਹੈ ਕਿ ਵੀ ਦਸ਼ਾ ਤੇ ਦਿਸ਼ਾ। ਜੀ, ਹੁਣ ਦਸ਼ਾ ਤਾਂ ਹਾਲਾਤ ਹੁੰਦੇ ਨੇ ਕਿ ਵੀ ਤੁਹਾਨੂੰ ਕਿਵੇਂ ਇੱਕ ਉਸ ਕਿਸਮ ਦੇ ਸ਼ੌਕ ਦੇ ਨਾਲ ਉਹਨਾਂ ਨੇ ਪਸਤ ਕਰਨਾ ਚਾਹਿਆ ਜਿਸ ਨੇ ਤੁਹਾਡੇ ਹਾਲਾਤ ਨੂੰ ਬਦਲ ਕੇ ਰੱਖ ਦਿੱਤਾ ਹੈ, ਤੁਹਾਨੂੰ ਬਿਲਕੁਲ ਡੀਪਰਾਈਡ ਕਰ ਦਿੱਤਾ ਹੈ। ਤੁਸੀਂ ਬਿਲਕੁਲ ਇੱਕ ਸੋਗ ਅਫਸੋਸ ਔਰ ਇਨ ਸਟੇਟ ਆਫ ਸ਼ੌਕ ਚਲੇ ਗਏ। ਫਿਰ ਉਸ ਚੋਂ ਦਿਸ਼ਾ ਕੀ ਨਿਕਲੀ ਜਦੋਂ ਤੁਹਾਡੀ ਇਹ ਦਸ਼ਾ ਹੋਈ? ਦੁਸ਼ਮਣ ਨੇ ਤੁਹਾਡੀ ਇਹ ਦਸ਼ਾ ਕਰਕੇ ਤੁਹਾਨੂੰ ਦੁਬੈਲ ਬਣਾਉਣ ਜਾਂ ਤੁਹਾਡੇ ਗੋਡੇ ਲਵਾਉਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਆਪਣੀ ਕੌਮ ਨੂੰ ਉਸ ਚੋਂ ਕੀ ਦਿਸ਼ਾ ਦਿੱਤੀ, ਉਸ ਦੀ ਗੱਲ ਵੀ ਅਸੀਂ ਕੀਤੀ ਕਿ ਭਾਈ ਇਸ ਦਾ ਜਿਹੜਾ ਓਵਰਆਲ ਖਾਕਾ ਹੈ ਉਹ ਤਾਂ ਸਾਹਮਣੇ ਹੀ ਸੀ ਕਿ ਜੇ ਜਿਸ ਨੂੰ ਸੰਤ ਭਿੰਡਰਾਂ ਵਾਲਿਆਂ ਨੇ ਅਲਫਾਜ਼ ਦਿੱਤੇ ਹੋਏ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਦਿਸ਼ਾ ਤਾਂ ਕਲੀਅਰ ਸੀ ਕਿ ਭਾਈ ਹੁਣ ਇਹਨਾਂ ਦੇ ਨਾਲ ਸਾਡਾ ਟੋਟਲ ਜਿਹੜਾ ਹੈ ਉਹ ਕੱਟ ਆਫ ਲਾਈਨ ਹੋ ਗਈ। ਇੱਕ ਨਵਾਂ ਜਿਹੜਾ ਹੈ ਉਹ ਮੁਲਕ ਬਣਾਉਣਾ ਜਿੱਥੇ ਕਿ ਜਿਹੜੇ ਅਲਫਾਜ਼ ਵੀ ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਅਲਫਾਜ਼ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟੱਲ ਹੋਣਗੇ ਤੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਪਾਕ ਤੇ ਪੂਰਾ ਕੰਟਰੋਲ ਹੋਵੇਗਾ। ਹੁਣ ਇਹ ਦਿਸ਼ਾ ਵੀ ਦੇ ਦਿੱਤੀ ਕਿ ਵੀ ਖਾਲਿਸਤਾਨ ਸਾਡਾ ਨਿਸ਼ਾਨਾ ਹੈ, ਔਰ ਇਹ ਇਸ ਲਈ ਕਿਉਂਕਿ ਇਸ ਮੁਲਕ ਦੇ ਵਿੱਚ ਸਾਡੀਆਂ ਚੌਕੀਆਂ ਝੰਡੇ ਬੁੰਗੇ ਹੁਣ ਅਟੱਲ ਨਹੀਂ ਰਹਿ ਸਕਦੇ, ਅਸੀਂ ਗੁਲਾਮੀ ਫੇਸ ਕਰ ਰਹੇ ਹਾਂ। ਤੇ ਨਾਲ ਦੀ ਨਾਲ ਖਾਲਿਸਤਾਨ ਦਾ ਦਿਸ਼ਾ ਨਿਰਦੇਸ਼ ਵੀ ਹੈ ਕਿ ਉਹ ਮੁਲਕ ਹੋਏਗਾ ਜਿੱਥੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ, ਕਿ ਭਾਈ ਇਹ ਉਸ ਕਿਸਮ ਦਾ ਐਕਸਪਲੋਇਟਿਵ ਸਿਸਟਮ ਨਹੀਂ ਹੋਏਗਾ। ਅੱਜ ਤੁਸੀਂ ਜਦੋਂ ਇੰਟਰਨੈਸ਼ਨਲ ਰਿਪੋਰਟਾਂ ਦੇਖਦੇ ਹੋ ਕਿ 1% ਭਾਰਤੀਆਂ ਕੋਲ 40% ਮੁਲਕ ਦੀ ਦੌਲਤ ਹੈ। ਅੰਬਾਨੀ, ਅਡਾਨੀ ਔਰ ਪਿਛਲੇ 10 ਸਾਲਾਂ 'ਚ 2014 ਤੋਂ ਕਿਸ ਪੱਧਰ ਤੱਕ ਲੈ ਕੇ ਗਏ। ਸੋ ਇਹ ਤਾਂ ਜਿਹੜੀ ਵਿਜ਼ਨ ਹੈ, ਔਰ ਇਸ ਗੱਲ ਦਾ ਵੀ ਧਿਆਨ ਰਹੇ ਜਦੋਂ ਅਸੀਂ ਖਾਲਿਸਤਾਨ ਮੁਲਕ ਦੀ ਗੱਲ ਕਰਦੇ ਹਾਂ, ਇਸ ਦਾ ਮਹਿਜ਼ ਇਹ ਮਤਲਬ ਨਹੀਂ ਹੈ ਕਿ ਕੋਈ ਅੰਮ੍ਰਿਤਧਾਰੀ ਸਿੱਖ ਮੁੱਖ ਮੰਤਰੀ ਬਣ ਜਾਏ, ਪ੍ਰਾਈਮ ਮਿਨਿਸਟਰ ਬਣ ਜਾਏ ਜਾਂ ਪਗੜੀ ਧਾੜੀ ਕੋਈ ਬਣ ਜਾਏ। ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਿਹਾ, 60 ਸਾਲ ਪੰਜਾਬੀ ਸੂਬਾ ਬਣੇ ਨੂੰ ਹੋ ਗਏ ਨੇ। ਆ ਹੁਣ ਵੀ ਭੰਡ ਜਿਹੜਾ ਜਾਲੀ ਜਿਹਾ ਇਸ ਦੇ ਸਿਰ ਤੇ ਵੀ ਪੱਗ ਬਣਾਈ ਹੋਈ ਹੈ, ਪੱਗ ਵਾਲਾ ਹੀ ਹੈ, ਸਿੱਖਾਂ ਦੇ ਘਰੇ ਜੰਮਿਆ ਭੰਤਾ। ਲੇਕਿਨ ਇਸ ਦਾ ਮਤਲਬ ਬਿਲਕੁਲ ਇਹ ਨਹੀਂ ਹੈ ਕਿ ਇਸ ਦਾ ਮਹਿਜ਼ ਕਿਸੇ ਇਸ ਕਿਸਮ ਦੇ ਸਿੰਬੋਲਿਜ਼ਮ ਨਾਲ ਜੀ ਕਿ ਇੱਕ ਸਿੱਖ
ਹੈਡ ਆਫ ਦਾ ਸਟੇਟ ਹੋਏਗਾ। ਇਸ ਦਾ ਮਤਲਬ ਹੀ ਇਹ ਹੈ ਕਿ ਸਿਸਟਮ ਦੀ ਦਿਸ਼ਾ ਕੀ ਹੋਏਗੀ। 10 ਨੌਆਂ ਦੀ ਕਿਰਤ ਕਮਾਈ, ਐਜੂਕੇਸ਼ਨ, ਸੋਸ਼ਲ ਜਸਟਿਸ, ਪੋਲੀਟੀਕਲ ਫਰੀडम, ਉਸ ਸਾਰੇ ਦੇ ਨਾਲ ਉਸ ਕਿਸਮ ਦਾ ਸਟਰਕਚਰ ਜਿੱਥੇ ਨਿਆਂ ਹੈ, ਜਸਟਿਸ ਹੈ, ਜਿਹਨੂੰ ਅਮਰੀਕਨਾਂ ਨੇ ਪਰਸਿਊਟ ਆਫ ਹੈਪੀਨੈਸ, ਜਿਹਦੇ ਵਿੱਚ ਲਿਬਰਟੀ ਹੈ, ਜਸਟਿਸ ਹੈ, ਫਰੀडम ਹੈ, ਫਰੀडम ਆਫ ਐਕਸਪ੍ਰੈਸ਼ਨ ਹੈ, ਇਹ ਸਾਰੇ ਐਲੀਮੈਂਟ ਜਿਹਦਾ ਹਿੱਸਾ ਨੇ। ਹੁਣ ਇਹ ਸਿੱਖ ਕੌਮ ਨੇ ਤਾਂ ਉਸ ਦਸ਼ਾ ਨੂੰ ਵੀ ਸੰਭਾਲ ਲਿਆ। ਬਿਲਕੁਲ ਸੰਭਲੇ ਇਵੇਂ ਅੱਜ ਹੀ ਇੱਕ ਪ੍ਰੋਮੀਨੈਂਟ ਪੱਤਰਕਾਰ ਸੁਖਦੇਵ ਸਿੰਘ, ਜਿਹੜੇ ਉਸ ਵੇਲੇ ਇੰਡੀਅਨ ਐਕਸਪ੍ਰੈਸ ਦੇ ਲਈ ਕਰਦੇ ਸੀ, ਬਾਅਦ 'ਚ ਉਹਨਾਂ ਨੇ ਸੰਘਰਸ਼ ਤੇ ਕਿਤਾਬਾਂ ਵੀ ਲਿਖੀਆਂ। ਸੰਤ ਭਿੰਡਰਾਂਵਾਲਿਆਂ ਦੇ ਵੀ ਬੜੇ ਨਜ਼ਦੀਕੂ ਸੀ, ਉਹ ਨੇੜਲੇ ਸੀ, ਔਰ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਲਾਸਟ ਮੀਟਿੰਗ 29 ਮਈ 1984 ਨੂੰ ਸੰਤ ਭਿੰਡਰਾਂਵਾਲਿਆਂ ਦੇ ਨਾਲ ਹੋਈ। ਔਰ 15 ਜੂਨ ਨੂੰ ਜਦੋਂ ਪਹਿਲੀ ਵਾਰ ਫੌਜ ਜਿਹੜੀ ਹੈ ਉਹਨਾਂ ਪੱਤਰਕਾਰਾਂ ਨੂੰ ਲੈ ਕੇ ਅੰਦਰ ਗਈ, ਉਹਨਾਂ ਨੇ ਕਿਹਾ ਅੱਜ ਵੀ ਮੈਂ ਮਹਿਸੂਸ ਕਰ ਸਕਦਾ ਲਾਸ਼ਾਂ ਦੀ ਬਦਬੂ ਜਿਹੜੇ ਮੇਰੇ ਜਿਹੜੀ ਹੈ ਮੈਂ ਮਹਿਸੂਸ ਕੀਤੀ। ਪਰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਇਹ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਇਹਦਾ ਕਲੋਜ਼ਰ ਆਫ ਦਾ ਚੈਪਟਰ ਹੋਏ। ਔਰ ਬਹੁਤ ਸਾਰੇ ਆਰਟੀਕਲ ਜਿਵੇਂ ਇੱਕ ਡਾਕਟਰ ਪ੍ਰਮੋਦ ਕੁਮਾਰ ਦਾ ਅੱਜ ਪੰਜਾਬੀ BBC ਨੇ ਛਾਪਿਆ ਹੈ, ਪੰਜਾਬ ਆਪਰੇਸ਼ਨ ਬਲੂ ਸਟਾਰ, ਅੱਲੇ ਜ਼ਖਮਾਂ ਦੀ ਤਾਬ ਤੇ ਦਿਖਾਵੇ ਦੀ ਮੁਆਫੀ, ਇਨਸਾਫ ਦਾ ਹੋਰ ਕੀ ਰਾਹ। ਉਹ ਇਹ ਕਹਿ ਰਹੇ ਨੇ ਜੀ 40 ਸਾਲ ਹੋ ਗਏ ਨੇ, ਇਹ ਜਿਹੜਾ ਚੈਪਟਰ ਓਵਰ ਨਹੀਂ ਹੋ ਰਿਹਾ, ਇਸ ਨੂੰ ਓਵਰ ਕੀਤਾ ਜਾਏ। ਉਹ ਇਹ ਕਹਿ ਰਿਹਾ ਪ੍ਰਮੋਦ ਕੁਮਾਰ ਕਿ ਜੀ ਇੱਕ ਸ਼ਾਂਤੀ ਸਮਾਰਕ ਬਣਾਇਆ ਜਾਏ, ਪੀਸ ਦਾ ਇੱਕ ਮੈਮੋਰੀਅਲ ਬਣਾਇਆ ਜਾਏ, ਜਿਹੜਾ ਤਾਂ ਕਿ ਇਹ ਹੋਏ। ਕੋਈ ਹੋਰ ਕਹਿ ਰਿਹਾ ਸੀ ਕਿ ਚੈਪਟਰ ਕਲੋਜ਼ ਹੋਣਾ ਚਾਹੀਦਾ, ਨਹੀਂ ਤਾਂ ਇਹ ਵੀਪਿੰਗ ਵੂੰਡਸ ਨੇ, ਇਹ ਅੱਲੇ ਜ਼ਖਮ ਨੇ, ਰਿਸਦੇ ਨੇ, ਤਕਲੀਫ ਦੇ ਰਹੇ ਨੇ। ਇੰਡੀਅਨ ਸਟੇਟ ਔਰ ਸਿੱਖਾਂ ਦੇ ਵਿਚਾਲੇ ਜਿਹੜਾ ਸਬੰਧ ਨੇ ਇਹ ਤਲਖ ਹੁੰਦੇ ਚਲੇ ਜਾ ਰਹੇ ਨੇ, ਚੈਪਟਰ ਕਲੋਜ਼ ਹੋਣਾ ਚਾਹੀਦਾ। ਉਹਨੇ ਸੁਖਦੇਵ ਸਿੰਘ ਕਹਿ ਰਹੇ ਸੀ ਕਿ ਜੀ ਇਹ ਚੈਪਟਰ ਤਾਂ ਕਲੋਜ਼ ਹੋ ਗਿਆ ਸੀ ਜਿਸ ਦਿਨ ਬੇਅੰਤ ਸਿੰਘ, ਸਤਵੰਤ ਸਿੰਘ ਔਰ ਕੇਰ ਸਿੰਘ ਦੇ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ, ਪਰ ਹੋਇਆ ਨਹੀਂ ਕਲੋਜ਼। ਉਹਨਾਂ ਦੇ ਕਹਿਣ ਇਸ ਲਈ ਕਿ ਉਹਨਾਂ ਨੇ ਹਜ਼ਾਰਾਂ ਸਿੱਖ ਮਾਰ ਦਿੱਤੇ ਦਿੱਲੀ ਔਰ ਦੰਗਿਆਂ ਦੇ ਨਾਂ ਥੱਲੇ। ਸੋ ਗੱਲ ਇਹ ਹੈ ਵੀ ਈਵਨ ਇਸ ਲੈਵਲ ਦੇ ਬੰਦੇ ਵੀ ਜਿਹੜੇ ਸੰਤਾਂ ਨੂੰ ਵੀ ਸ਼ਹੀਦ ਮੰਨਦੇ ਨੇ, ਬੇਅੰਤ ਸਿੰਘ, ਸਤਵੰਤ ਸਿੰਘ ਦਾ ਨਾਮ ਲੈਣ ਲੱਗੇ ਵੀ, ਹਾਲਾਂ ਲੈਫਟਿਸਟ ਲੀਨਿੰਗ ਦਾ ਸੁਖਦੇਵ ਸਿੰਘ, ਉਹ ਜਿਹੜਾ ਆਪਣੇ ਸ਼ਹੀਦ ਕਹਿ ਰਿਹਾ। ਪਰ ਇੱਥੇ ਕਾ ਕੇ ਇਹ ਵੀ ਰੁਕ ਜਾਂਦੇ ਨੇ, ਇਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਇਸ ਕਿਸਮ ਦਾ ਹਿਸਾਬ ਕਿਤਾਬ ਹੈ। ਇਵੇਂ ਨਹੀਂ ਹੈ। ਇਹ ਜਦੋਂ ਅਸੀਂ 5 ਸਦੀਆਂ ਦੇ ਵੈਰ ਦੀ ਗੱਲ ਕਰਦੇ ਹਾਂ ਤੇ ਵੈਰ ਸਿਰਫ ਕੋਈ ਕਾਂਗਰਸ ਨੇ ਤਾਂ ਨਹੀਂ ਪੁਗਾਇਆ ਜਾਂ ਕਾਂਗਰਸ ਤਾਂ ਨਹੀਂ ਪੁਗਾ ਰਹੀ। ਤੁਸੀਂ ਇਹਨਾਂ 40 ਸਾਲਾਂ 'ਚ ਸਾਰਿਆਂ ਦਾ ਹੀ ਵਰਤਾਰਾ ਦੇਖੋ। ਸੋ ਜਦੋਂ ਵਿਚਾਰਧਾਰਾਵਾਂ ਦੀ ਲੜਾਈ ਹੁੰਦੀ ਹੈ, ਜੂਨ 84 ਫਾਈਨਲ ਵਾਟਰਸ਼ੈਡ ਸੀ, ਉਸ 'ਚੋਂ ਫਿਰ ਜਿਹੜਾ ਹੈ ਕਿਸ ਕਿਸਮ ਦੀ ਸੋਚ ਨਿਕਲਦੀ ਹੈ। ਕਿਉਂਕਿ ਅੱਜ ਵੀ ਇਹ ਕਪਲੇਟ ਜਿਹੜਾ ਹਰ ਸਾਲ ਪਤਾ ਨਹੀਂ ਲਿਖਿਆ ਕਹਿੰਦੇ ਹੈ, ਪਰ ਇਹ ਚਾਰ ਚਫੇਰੇ ਘੁੰਮ ਜਾਂਦਾ ਹੈ ਕਿ ਇੱਕ ਚੁੱਪ ਉਦਾਸ ਪੰਛੀ ਇੱਕ ਟਾਹਣੀ ਤੇ ਬੈਠਾ ਔਰ ਅੰਮੀ ਲਾਹੌਰ ਦੇ ਪਰਿੰਦਿਆਂ ਇਹ ਸੋਗ ਕਿਉਂ ਪਾਏ ਨੇ, ਧੀਏ ਫੌਜੀ ਦਿੱਲੀ ਦੇ ਅੰਬਰਸਰ ਚੜ ਆਏ। ਹੁਣ ਇਹ ਵੀ ਜਦੋਂ ਅਸੀਂ ਇਹ ਡਿਸਕਸ ਕਰ ਰਹੇ ਹਾਂ ਕਿ ਇਹਨੇ ਸਿਰਫ ਸਿੱਖ ਕੌਮ ਦੀ ਦਸ਼ਾ ਤੇ ਦਿਸ਼ਾ ਨੂੰ ਹੀ ਨਹੀਂ ਬਦਲਿਆ, ਇਸ ਨੇ ਕਿਵੇਂ ਇੰਡੀਅਨ ਪੋਲਿਟਿਕਸ ਔਰ ਇੰਡੀਅਨ ਵਿਚਾਰਧਾਰਾ ਜਾਂ ਲੋਕਾਂ ਦੇ ਸਾਰੇ ਕਲੈਕਟਿਵ ਸਾਈਕੀ ਕੀ ਹੈ ਉਹਨੂੰ ਵੀ ਐਕਸਪੋਜ਼ ਕੀਤਾ। ਤੇ ਫਿਰ ਇਹਦੇ ਨਾਲ ਇਹ ਵੀ ਆਇਆ ਕਿ ਜਿਨ੍ਹਾਂ ਦੇ ਨਾਲ ਅਸੀਂ 37 ਵਰੇ ਪਹਿਲਾਂ 84 ਤੋਂ ਸਿੱਧੀ ਲੜਾਈ ਲੜੀ ਕਿਸੇ ਹੋਰ ਦੇ ਕਹਿਣ ਤੇ, ਭਾਵ ਪਾਕਿਸਤਾਨ ਦੇ ਨਾਲ, ਉੱਥੇ ਇਹਦਾ ਕੀ ਪ੍ਰਭਾਵ ਪਿਆ। ਉੱਥੋਂ ਹੀ ਇਹ ਨਿਕਲਦੇ ਆਉਂਦੀ ਹੈ ਗੱਲ ਕਿ ਅੰਮੀ ਲਾਹੌਰ ਦੇ ਪਰਿੰਦਿਆਂ ਇਹ ਸੋਗ ਕਿਉਂ ਪਾਏ ਨੇ। ਹੁਣ ਲਾਹੌਰ ਦੇ ਪਰਿੰਦੇ ਵੀ ਗੱਲ ਕਰ ਲਈ, ਅਫਜ਼ਲ ਅਹਿਸਨ ਰੰਧਾਵਾ ਵਰਗੇ ਔਰ ਹੋਰ ਉਹ ਲੱਖਾਂ ਜਿਨ੍ਹਾਂ ਨੇ ਅਥਰੂ ਕੇਰੇ ਸਿੱਖ ਕੌਮ ਦੇ ਲਈ, ਉਹੀ ਨਹੀਂ ਨੇ, ਈਵਨ ਪਰਿੰਦੇ ਵੀ ਰੋ ਰਹੇ ਨੇ। ਤੇ ਇੱਧਰ ਜਿਹੜੇ ਵਸਨੀਕ ਨੇ ਭਾਰਤ ਦੇ, ਈਵਨ ਅੰਮ੍ਰਿਤਸਰ ਸ਼ਹਿਰ ਦੇ ਉਹ ਲੋਕ ਜਿਹੜੇ ਉਸ ਗੁਰੂਆਂ ਦੀ ਵਰਸਾਈ ਧਰਤੀ ਤੇ ਲੱਖਾਂ ਕਰੋੜਾਂ ਕਮਾ ਰਹੇ ਨੇ, ਉਹ ਤਾਂ ਪੂੜੀਆਂ, ਛੋਲੇ, ਹਲਵਾ, ਉਹ ਤਾਂ ਜਸ਼ਨ ਮਨਾ ਰਹੇ ਨੇ। ਉਹ ਤਾਂ ਜਿਹੜਾ ਉਹ ਘਿਓ ਦੇ ਦੀਵੇ ਬਾਲ ਰਹੇ ਨੇ, ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਨੇ, ਫੌਜ ਨੂੰ ਜਿਹੜਾ ਉਹ ਸਪੈਸ਼ਲ ਪਕਵਾਨ ਖਵਾ ਰਹੇ ਨੇ। ਹੁਣ ਇਹ ਹੈ ਜਿਹੜਾ ਐਕਸਪੋਜ਼ਰ। ਬਹੁਤ ਵਾਰ
ਲੜਾਈ ਦੇ ਵਿੱਚ ਜਿਹੜਾ ਪਹਿਲਾ ਪਾਰਟ ਹੁੰਦਾ ਹੈ ਐਨਮੀ ਦਾ ਆਇਡੈਂਟੀਫਾਈ ਹੋਣਾ, ਦੁਸ਼ਮਣ ਦੀ ਪਛਾਣ ਕੀ ਹੈ। ਅੱਛਾ। ਕਿਉਂਕਿ ਸਮਹਾਉ ਜਦੋਂ ਸਿੱਖ ਕੌਮ ਇੱਕ ਪਾਸੇ ਬੇਸ਼ੱਕ ਇਹ ਆਪਣੀ ਦੁਸ਼ਮਣੀ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਪੁਗਾ ਰਹੇ ਸੀ, ਪਰ ਸਾਡੇ ਇੱਕ ਵੱਡੇ ਤਬਕੇ ਨੂੰ ਨਜ਼ਰ ਨਹੀਂ ਸੀ ਆ ਰਿਹਾ। ਔਰ ਇਹੀ ਗੱਲ ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸਿੱਖ ਲੀਡਰਸ਼ਿਪ ਨੂੰ ਕਹੀ ਸੀ ਕਿ ਤੁਸੀਂ ਪੋਲੀਟੀਕਲੀ ਨਾਈਵ ਹੋ, ਤੁਸੀਂ ਅਨਾੜੀ ਹੋ, ਸਿੱਖਸ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ-ਸਲੇਵ, ਤੁਸੀਂ ਸਹਿ ਗੁਲਾਮ ਦੇਖਿਆ ਇਹਨਾਂ ਨੂੰ, ਪਰ ਜਦੋਂ ਤੁਸੀਂ ਇਹਨਾਂ ਨੂੰ ਹਾਕਮ ਬਣਿਆ ਦੇਖੋਗੇ ਉਦੋਂ ਤੁਹਾਨੂੰ ਰਿਅਲਾਈਜ਼ ਹੋਏਗਾ ਕਿ ਸਹਿ ਗੁਲਾਮ ਹੋਣ 'ਚ ਤੇ ਹਾਕਮ ਹੋਣ 'ਚ ਕੀ ਫਰਕ ਹੁੰਦਾ। ਇਹ ਹਾਕਮ ਬਣਨਗੇ ਤੇ ਤੁਸੀਂ ਗੁਲਾਮ ਹੋਵੋਗੇ। ਸੋ ਇਸ ਸਾਰੇ ਚੋਂ ਦੋ ਚੀਜ਼ਾਂ ਜਿਹੜੀਆਂ, ਜੇ ਅਸੀਂ ਆਪਣੀ ਦਸ਼ਾ ਤੇ ਦਿਸ਼ਾ ਦੀ ਗੱਲ ਕੀਤੀ ਹੈ ਤੇ ਜੇ ਦੁਸ਼ਮਣ ਦੇ ਐਂਗਲ ਤੋਂ ਦਸ਼ਾ ਤੇ ਦਿਸ਼ਾ ਦੇਖੀਏ ਤੇ ਉਹਨਾਂ 'ਚ ਤਾਂ ਸਟੇਟ ਆਫ ਜੂਬੀਲੇਸ਼ਨ ਸੀ। ਹੁਣ ਜੇ ਕੱਲ ਜਦੋਂ ਤੱਕ ਸਾਡਾ ਇਹ ਪ੍ਰੋਗਰਾਮ ਮੁੱਕੇਗਾ ਅਸੀਂ ਮਿਡਨਾਈਟ ਤੱਕ ਪਹੁੰਚਾਂਗੇ, ਦਨਾ ਦਨ ਨਤੀਜੇ ਆ ਰਹੇ ਹੋਣਗੇ ਜਿਹੜੀਆਂ ਕਿ ਜੀ 62 ਕਰੋੜ ਲੋਕਾਂ ਨੇ ਵੋਟਾਂ ਪਾਤੀਆਂ ਔਰ ਆਲਰੇਡੀ ਜਿਹੜੇ 6-7 ਐਗਜ਼ਿਟ ਪੋਲ ਨੇ ਉਹ ਬੀਜੇਪੀ ਨੂੰ 400 ਪਾਰ ਲਿਜਾ ਰਹੇ ਨੇ ਤੇ ਉਹ ਬਿਲਕੁਲ ਠੀਕ ਹੋਏਗਾ, ਜਿੱਤ ਰਹੀ ਹੈ ਸਾਰੇ ਪਾਸੇ ਇੱਧਰ ਉੱਧਰ। ਹੁਣ ਤਾਂ ਇਹ ਐਗਜ਼ਿਟ ਪੋਲ ਜਾਂ ਈਵੀਐਮ ਮਸ਼ੀਨਾਂ ਜਾਂ ਅਦਰਵਾਈਜ਼ ਦੇ ਸਹਾਰੇ, ਪਰ ਅਸਲ ਦੇ ਵਿੱਚ 400 ਪਾਰ ਭਾਰਤ ਦੇ ਕਰੋੜਾਂ ਹਿੰਦੂਆਂ ਨੇ ਰਾਜੀਵ ਗਾਂਧੀ ਨੂੰ ਕਰਵਾਇਆ ਹੋਇਆ ਨਵੰਬਰ-ਦਸੰਬਰ 84 ਦੀਆਂ ਚੋਣਾਂ ਵੇਲੇ। ਉਸ ਵੇਲੇ ਤੁਸੀਂ ਮਾਹੌਲ ਦੇਖੋ ਕੀ ਹੈ ਕਿ ਜੇ ਮੇਨਕਾ ਗਾਂਧੀ ਵਰਗੀ ਉਹਦੀ ਆਪਣੀ ਭਰਜਾਈ ਖੜੀ ਹੈ ਜਿਹੜੀ ਕੋਈ ਸਿੱਖਾਂ ਨਾਲ ਕੀ ਵਾਸਤਾ ਹੈ ਉਹਦਾ, ਤੇ ਸਾਰੇ ਸ਼ਹਿਰ 'ਚ ਇਸ਼ਤਿਹਾਰ ਲੱਗਦੇ ਨੇ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਜੇ ਵੱਡੇ ਵੱਡੇ ਪੋਸਟਰ ਲਾਏ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਇੱਕ ਸਿੱਖ ਟੈਕਸੀ ਡਰਾਈਵਰ ਹੈ ਤੇ ਥੱਲੇ ਕੈਪਸ਼ਨ ਹੈ ਕਿ ਕਿਆ ਆਪ ਇੱਕ ਸਰਦਾਰ ਕੀ ਟੈਕਸੀ में अपने आप को सुरक्षित महसूस करोगे। ਹੁਣ ਇਹ ਜੇ ਤੁਸੀਂ ਮੈਜੋਰਿਟੀ ਦਾ ਹਾਲ ਇਹੀ ਨੇ ਵੀ ਪੋਲੀਟੀਕਲ ਪਾਰਟੀਆਂ ਨੇ ਵਧਾਈਆਂ ਦਿੱਤੀਆਂ ਇੰਦਰਾ ਗਾਂਧੀ ਨੂੰ ਜਾਂ ਇੰਟਰਨੈਸ਼ਨਲੀ ਕੀ ਹੋਇਆ ਉਹ ਰੋਲ ਸਾਹਮਣੇ ਆਏਗਾ। ਹੁਣ ਜਦੋਂ ਲੇਬਰ ਪਾਰਟੀ ਯੂਕੇ ਦੇ ਵਿੱਚ ਪਾਵਰ 'ਚ ਆਈ, ਕਮਿਸ਼ਨ ਬਣਿਆ ਮਾਰਗਰਟ ਥੈਚਰ ਤੋਂ ਲੈ ਕੇ ਬਾਕੀਆਂ ਦਾ, ਪਰ ਅਸੀਂ ਵਿਦਨ ਇੰਡੀਆ ਪਹਿਲਾਂ ਕਲੈਕਟਿਵ ਲੋਕਾਂ ਦੇ ਥਾਟ ਦੀ ਗੱਲ ਕਰ ਰਹੇ ਤੇ ਪੋਲੀਟੀਕਲ ਸਿਸਟਮ ਨੂੰ ਇਹਨੇ ਕਿਵੇਂ ਪ੍ਰਭਾਵਿਤ ਕੀਤਾ ਉਹ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਦਾ ਤਾਂ ਖਾਤਮਾ ਹੋ ਗਿਆ ਜੀ। ਰਾਜੀਵ ਗਾਂਧੀ ਬੇਸ਼ੱਕ 400 ਪਾਰ ਪਹੁੰਚਿਆ, ਹਾਲਾਂ ਜਿਹੜਾ ਕੱਲ ਨੂੰ ਨਤੀਜਾ ਆਉਣਾ ਉਹ ਜੇ ਪੋਲ ਐਗਜ਼ਿਟ ਪੋਲਸ ਨੂੰ ਇੱਕ ਸਾਈਕੋਲੋਜੀਕਲ ਵਾਰ ਦੇਖੀਏ, ਮਨੋਵਿਗਿਆਨਕ ਤੌਰ ਤੇ ਲੋਕਾਂ ਨੂੰ ਤਿਆਰ ਕਰਨਾ, ਕਿਉਂਕਿ ਜਿਹੜੇ ਇੰਡੀਪੈਂਡੈਂਟ ਯੂਟਿਊਬਰ ਜਾਂ ਕੁਛ ਹੋਰ ਇਹ ਕਹਿ ਰਹੇ ਸੀ ਕਿ ਜੀ ਇਹ ਬੀਜੇਪੀ ਤਾਂ 200 ਤੋਂ ਵੀ ਥੱਲੇ ਜਾਏਗੀ ਔਰ ਇਹ ਇੱਕ ਵੱਡੀ ਪਾਰਟੀ ਤਾਂ ਜ਼ਰੂਰ ਹੋਏਗੀ ਲੇਕਿਨ ਸਰਕਾਰ ਬਣਾਉਣ ਲਈ ਬਾਕੀਆਂ ਦੀ ਮਦਦ ਹੋਏਗੀ। ਤੇ ਉਦੋਂ ਵੀ ਅਮਿਤ ਸ਼ਾਹ ਇੰਡੀਅਨ ਐਕਸਪ੍ਰੈਸ ਨੂੰ ਇੰਟਰਵਿਊ ਦਿੰਦਾ ਸੀ 400 ਪਾਰ, ਤਾਂ ਹੁਣ ਸਾਰੇ ਐਗਜ਼ਿਟ ਪੋਲ ਉਸ ਪਏ ਦਾ ਮਤਲਬ ਇਹ ਹੈ ਵੀ ਆਲਰੇਡੀ ਈਵੀਐਮ ਮਸ਼ੀਨਾਂ ਦੂਜਿਆਂ ਤੀਜਿਆਂ ਰਾਹੀਂ ਜੇ ਗੜਬੜ ਕਰਦੇ ਨੇ ਤੇ ਫਿਰ ਉਹ ਕਹਿਣ ਵਾਲੇ ਹੋਣਗੇ ਜੀ ਦੇਖੋ ਪਹਿਲਾਂ ਹੀ ਐਗਜ਼ਿਟ ਪੋਲਸ ਨੇ ਇਵੇਂ ਕਰ ਲਿਆ। ਪਰ ਰਾਜੀਵ ਗਾਂਧੀ ਨੂੰ ਤਾਂ ਅਸਲੀ 400 ਪਾਰ ਮਿਲੀ 3/4, ਕਿਉਂਕਿ ਸਿੱਖਾਂ ਨੂੰ ਨਾਮੋ ਨਿਸ਼ਾਨ ਮਿਟਾਉਣ ਦੀ ਲੜਾਈ ਉਹਨਾਂ ਦੇ ਖਿਲਾਫ ਇੰਦਰਾ ਗਾਂਧੀ ਨੂੰ ਇੱਕ ਵੱਡੇ ਸ਼ਹੀਦ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕਰਨਾ ਔਰ ਸਿੱਖਾਂ ਨੂੰ ਭਾਰਤ ਨੂੰ ਅਨਸਟੇਬਲ ਔਰ ਤੋੜਨ ਵਾਲੇ ਇੱਕ ਜਿਹੜਾ ਕੌਮ ਦੇ ਤੌਰ ਤੇ ਦੇਖਣਾ, ਇਹ ਮੈਸੇਜ ਜਿਹੜਾ ਉਹ ਵੱਡੇ ਲੈਵਲ ਤੇ ਸੀ। ਹਾਂ ਠੀਕ ਆ ਪੋਲੀਟੀਕਲੀ ਫਿਰ ਰਾਜੀਵ ਗਾਂਧੀ ਦਾ ਵੀ ਹਸ਼ਰ ਆਪਣੀ ਮਾਂ ਵਾਲਾ ਹੁੰਦਾ ਹੈ ਜਾਂ ਇਸ ਖਾਨਦਾਨ ਦੇ ਪੱਲੇ ਕੀ ਰਹਿੰਦਾ ਉਹ ਤਾਂ ਸਾਹਮਣੇ ਹੀ ਹੈ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇਸ਼ ਜੇ ਕਹਿਣਾ ਹੋਏ, ਕਹਿਣ ਨੂੰ ਇੱਕ ਪਾਸਿਓਂ ਸਾਨੂੰ ਲੱਗੇਗਾ ਇੱਕ ਤਬਕੇ ਆ ਜਿਹੜਾ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦਾ ਹੈ ਜੀ ਚੌਥੀ ਪੰਜਵੀਂ ਵੱਡੀ ਇਕਨੋਮੀ ਬਣ ਗਈ, ਸਟਰੋਂਗ ਹੋ ਗਿਆ ਦੂਜਾ, ਪਰ ਤੁਸੀਂ ਦੇਖੋ ਕਿ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਨਾਲ ਇਹਨਾਂ 40 ਸਾਲਾਂ ਦੇ ਵਿੱਚ ਜਿੱਥੇ ਇੰਡੀਅਨ ਸਟੇਟ ਨੂੰ ਵਟੋ ਵਟ ਪਾਇਆ ਹੁਣ, ਔਰ ਲੇਟੈਸਟ ਟੂ ਦੀ ਐਗਜ਼ਾਮਪਲ 13 ਮਹੀਨੇ ਦਾ ਕਿਸਾਨ ਮੋਰਚਾ ਹੈ ਜਿੱਥੇ ਉਹ ਮੋਦੀ ਜਿਹੜੇ ਦੇ ਬਾਰੇ ਸੀ ਕਿ ਜੀ ਇਹ ਝੁਕਦਾ ਨਹੀਂ ਕੋਈ ਰੁਕਦਾ ਨਹੀਂ, 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਣਾ ਪਿਆ। ਸੋ ਇਹ ਕਿ ਸਿੱਖ ਤਾਂ ਕਿਸੇ ਨਾ ਕਿਸੇ ਅੰਦਾਜ਼ ਦੇ ਵਿੱਚ ਕਿਤਿਓਂ ਘੁੰਮਾ ਕੇ ਨੁਕਸਾਨ ਕਰਾ ਕੇ ਜਾਂ ਦੂਜੇ ਰਿਜ਼ਿਲੀਅੰਸ ਦੇ ਨਾਲ ਵਾਪਸ ਆ ਰਹੇ ਨੇ, ਪਰ ਇੰਡੀਅਨ ਸਟੇਟ ਟੋਟਲੀ ਵਲਨਰੇਬਲ ਹੈ। ਤੇ ਜੇ ਇਸ ਸੋ ਕਾਲਡ ਸੈਕੂਲਰ ਸਟੇਟ ਦਾ ਸਿੱਖਾਂ ਪ੍ਰਤੀ ਰਵੱਈਆ ਐਕਸਪੋਜ਼ ਹੋ ਗਿਆ ਸੀ ਜੂਨ 84 'ਚ,
ਤੇ ਫਿਰ ਮੋਦੀ ਦੇ ਥੱਲੇ ਪਿਛਲੇ 10 ਸਾਲ 'ਚ ਇਹਨਾਂ ਦਾ ਮੁਸਲਮਾਨਾਂ ਪ੍ਰਤੀ, ਈਸਾਈਆਂ ਪ੍ਰਤੀ, ਦਲਿਤਾਂ ਪ੍ਰਤੀ ਕਿ ਕਿਸ ਹੱਦ ਤੱਕ ਇਹ ਚਲੇ ਗਏ ਨੇ ਕਿ ਭਾਈ ਇਸ ਵੇਲੇ ਜਿਹੜਾ ਇੰਡੀਆ ਬਲਾਕ ਸੀ ਉਹ ਤਾਂ ਆਪਣੇ ਪ੍ਰੋਪੇਗੈਂਡੇ ਦੇ ਵਿੱਚ ਕਨਸਟੀਟਿਊਸ਼ਨ ਦੀ ਕਾਪੀ ਉਹ ਖੜਗੇ ਹੋਏ ਰਾਹੁਲ ਗਾਂਧੀ ਹੋਏ ਦਿਖਾਉਂਦੇ ਸੀ ਕਿ ਭਾਈ ਇਹ ਜਾਂਦਾ ਲੱਗੇਗਾ, ਕਿਉਂਕਿ ਹਿੰਦੂ ਰਾਸ਼ਟਰ ਮਨੂ ਸਮ੍ਰਿਤੀ ਦਾ ਵਾਪਸ ਮੁੜਨਾ ਲਗਭਗ ਯਕੀਨੀ ਹੈ ਜੇ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਂਦੀ ਹੈ। ਸੋ ਇਸ ਨੇ ਕਾਂਗਰਸ ਦੇ ਸਫਾਈ ਲਈ ਰਾਹ ਪੱਧਰਾ ਕੀਤਾ, ਬਿਲਕੁਲ ਭਾਰਤ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕੀਤਾ, ਸਿੱਖ ਐਂਗਰ ਵੀ ਔਰ ਸਿੱਖਾਂ ਦੀ ਸਟਰੈਂਥ ਨੂੰ ਵੀ ਦੁਨੀਆ ਨੇ ਦੇਖਿਆ ਕਿ ਭਾਈ ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਨਾ ਬੇਅੰਤ ਸਿੰਘ ਸਤਵੰਤ ਸਿੰਘ ਦਾ ਕੋਈ ਇੰਦਰਾ ਗਾਂਧੀ ਨਾਲ ਜ਼ਮੀਨ ਦਾ ਰੌਲਾ ਨਹੀਂ ਸੀ ਕਿ ਉਹਨੇ ਹਮਲਾ ਕੀਤਾ, ਸਿੱਖਾਂ ਨੇ ਜਿਹੜਾ ਉਸ ਦਾ ਜਵਾਬ ਦਿੱਤਾ। ਔਰ ਇਹ ਜਿਹੜੀ ਟਿਟ ਫॉर ਟੈਟ ਹੈ ਔਰ ਅਸੀਂ ਇਹ ਜ਼ਿਕਰ ਕਰਾਂਗੇ ਕਿ ਭਾਈ ਇਹ ਕਿਵੇਂ ਲੜਾਈ ਨੂੰ ਕਿੱਥੋਂ ਤੱਕ ਲੈ ਆਏ ਨੇ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦੀ ਰੈਜ਼ਿਲੀਅੰਸ ਨੇ ਭਾਰਤ ਨੂੰ ਉਸ ਕਗਾਰ ਤੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਕਿ ਅਫਗਾਨਾਂ ਦੀ ਰੈਜ਼ਿਲੀਅੰਸ ਨੇ ਸੋਵੀਅਤ ਯੂਨੀਅਨ ਨੂੰ ਲਿਆ ਕੇ ਖੜਾ ਕਰ ਦਿੱਤਾ ਸੀ। ਔਰ ਉਸ ਤੋਂ ਅਗਲਾ ਸਟੈਪ ਸੋਵੀਅਤ ਯੂਨੀਅਨ ਦੇ 15 ਟੁਕੜੇ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜੂਨ 84 ਦੇ ਘੱਲੂਘਾਰੇ 'ਚ ਜਿਹੜਾ ਪ੍ਰਾਈਮ ਰੋਲ ਪਲੇ ਕਰਨ ਵਾਲੀ ਏਜੰਸੀ ਉਹ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ KGB ਸੀ। ਔਰ 84 ਤੋਂ 99 ਤੱਕ ਪਹੁੰਚਦੇ 5 ਸਾਲ ਦੇ ਵਿੱਚ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ। ਔਰ ਜਿਵੇਂ ਸਾਡੇ ਵੀਰ ਭਾਈ ਗੁਰਦੇਵ ਸਿੰਘ ਅਕਸਰ ਇਹ ਕਹਿੰਦੇ ਨੇ ਕਿ ਜੀ ਇਹ ਜਦੋਂ ਇਹਨਾਂ ਨੇ ਹਮਲਾ ਕੀਤਾ ਜੂਨ 84 ਨੂੰ ਤੇ ਇਹਨਾਂ ਦੀ ਜੜ ਵੀ ਪੱਟੀ ਗਈ ਸੀ। ਔਰ ਮੈਂ ਉਸ 'ਚ ਹਮੇਸ਼ਾ ਨਾਲ ਉਹਨਾਂ ਨੂੰ ਕਹਿੰਦਾ ਕਿ ਭਾਈ ਇਹ ਅਕਾਲ ਪੁਰਖ ਦੇ ਹੁਕਮ 'ਚ ਹੈ ਕਿ ਜਿਨ ਕੀ ਚੀਰੀ ਦਰਗਾਹ ਪਾਟੀ ਤੇ ਨਾ ਮਰਨਾ ਭਾਈ, ਕਿ ਬਈ ਇਹ ਮੈਟਰ ਆਫ ਟਾਈਮ ਹੁੰਦਾ ਹੈ ਕਿ ਬਈ ਜਦੋਂ ਜੇ 10ਵੇਂ ਪਾਤਸ਼ਾਹ ਨੇ ਕਾਹੀ ਦੇ ਬੂਟੇ ਨੂੰ ਪੁੱਟ ਕੇ ਕਿਹਾ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ, ਇੱਕਦਮ ਤਾਂ ਰਾਜ ਨਹੀਂ ਡਿੱਗਿਆ। ਉਸ ਤੋਂ ਬਾਅਦ ਅਸੀਂ ਸ਼ਹਾਦਤਾਂ ਦਾ, ਕੁਰਬਾਨੀਆਂ ਦਾ, ਘੱਲੂਘਾਰਿਆਂ ਦਾ ਕਿੰਨਾ ਵੱਡਾ ਇਤਿਹਾਸ ਸੁਣਾਉਂਦੇ ਹੈ, ਪਰ ਅਲਟੀਮੇਟਲੀ ਉਹੀ ਮੁਗਲਿਆ ਖਾਨਦਾਨ ਦੇ ਬਚੇ ਖੁਚੇ ਜਿਹੜੇ ਸ਼ਹਿਜ਼ਾਦੇ ਸੀ ਉਹ ਭਿੱਖ ਮੰਗਣ ਦੇ ਉੱਤੇ ਉਤਰ ਆਏ। ਅੱਜ ਵੀ ਜੇ ਕੋਈ ਸਰਵਾਈਵਰ ਹੈ ਤੇ ਕਿੱਥੇ ਨੇ, ਤੇ ਖਾਲਸਾ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਆਪਣੀ ਪੈਂਠ ਦੇ ਨਾਲ ਜਿਉਂ ਰਿਹਾ। ਇਵੇਂ ਹੀ ਇਹਨਾਂ ਦੀ ਜੜ ਪੁੱਟੀ ਗਈ ਜੂਨ 84 'ਚ। ਔਰ ਇਹਨਾਂ 40 ਵਰਿਆਂ ਦੇ ਵਿੱਚ ਇਹਨਾਂ ਦਾ ਹਿੰਦੂ ਫਾਸ਼ਿਸਟ ਚਿਹਰਾ ਵੀ ਔਰ ਇਹਨਾਂ ਵਿਚਲੀ ਹੌਲੋਨੈਸ ਵੀ ਔਰ ਇਹਨਾਂ ਦਾ ਵੀ ਜਿਹੜਾ ਫੇਟ ਹੈ ਉਹ ਤੈਅ ਹੈ, ਜੋ ਕਿ ਸੋਵੀਅਤ ਯੂਨੀਅਨ ਦਾ 15 ਟੁਕੜਿਆਂ 'ਚ ਸੀ। ਇਹਨਾਂ ਦੇ 15 ਹੋਣਗੇ ਕਿ 20 ਹੋਣਗੇ ਇਹ ਵਕਤ ਹੀ ਦੱਸੇਗਾ। ਪਰ ਜੂਨ 84 ਦਾ ਘੱਲੂਘਾਰਾ ਮਹਿਜ਼ ਇਸ ਨੇ ਸਿੱਖਾਂ ਦੀ ਦਸ਼ਾ ਤੇ ਦਿਸ਼ਾ ਹੀ ਨਹੀਂ ਬਦਲੀ, ਇਸ ਨੇ ਭਾਰਤ ਦੀ ਵੀ ਦਸ਼ਾ ਵੀ ਬਿਆਨ ਕਰ ਦਿੱਤੀ ਕਿ ਇਹਨਾਂ ਦੀ ਬਹੁ ਗਿਣਤੀ ਕਿਵੇਂ ਸੋਚਦੀ ਹੈ ਔਰ ਇਹਨਾਂ ਦੀ ਦਿਸ਼ਾ ਵੀ ਉਸ ਤਬਾਹੀ ਵੱਲ ਤੋਰ ਦਿੱਤੀ ਜਿਹੜੀ ਤਬਾਹੀ ਦੇ ਕਗਾਰ ਦੇ ਉੱਤੇ ਅੱਜ ਖੜੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।